मुझे अभी उठी देखी कह रहे थे ਲਵਲੀ ਵੀਰ ਜੀ ਆਪਾਂ ਉੱਥੇ ਪਹੁੰਚਣ ਤੋਂ ਪਹਿਲਾਂ ਰਾਣਾ ਸਾਹਿਬ ਨੂੰ ਥੋੜੀ ਜਿਹੀ ਗੱਲਬਾਤ ਕਰੀਏ ਜੀ ਜੀ ਜਿਹੜੇ ਅੱਜ ਆਪਾਂ ਨੂੰ ਫੈਸਿਲਿਟੇਟ ਕਰ ਰਹੇ ਤੁਹਾਨੂੰ ਵਾਲੇ ਰਾਣਾ ਸਾਹਿਬ ਪ੍ਰਿੰਸੈਸ ਬੰਬਾ ਬਾਰੇ ਥੋੜੀ ਜਿਹੀ ਜਾਣਕਾਰੀ ਜਿਹੜੀ ਹੈਗੀ ਹੈ ਆਪਣੇ ਪੰਜਾਬੀ ਲਹਿਰ ਦੇ ਦੇਖਣ ਵਾਲਿਆਂ ਨੂੰ ਜ਼ਰੂਰ ਦਿਓ ਜੀ ਪਲੀਜ਼। ਪ੍ਰਿੰਸੈਸ ਬੰਬਾ ਜਿਹੜੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸਨ। 29 ਸਤੰਬਰ 1800 ਜਿਹੜਾ 69 ਦੇ ਅੰਦਰ ਜਿਹੜਾ ਲੰਡਨ 'ਚ ਪੈਦਾ ਹੋਈਆਂ। ਠੀਕ ਹੈ। ਤੇ ਤਾਲੀਮ ਜਿਹੜੀ ਆਕਸਫੋਰਡ ਤੋਂ ਹਾਸਲ ਕੀਤੀ, ਫਿਰ ਆਪਣੀ ਦੋਸਤ ਦੇ ਨਾਲ ਜਿਹੜਾ ਉਹ ਇੱਥੇ ਆ ਗਏ ਤੇ 1915 ਦੇ ਵਿੱਚ ਜਿਹੜਾ ਉਹਨਾਂ ਦਾ ਸ਼ਾਦੀ ਕਿੰਗ ਮੈਡੀਕਲ ਕਾਲਜ ਦੇ ਪ੍ਰੋਫੈਸਰ ਸਰ ਡੇਵਿਡ ਦੇ ਨਾਲ ਹੋ ਗਈ, ਸਦਰਲੈਂਡ ਦੇ ਨਾਲ ਹੋ ਗਈ। ਤੇ 1939 ਦੇ ਅੰਦਰ ਉਹਨਾਂ ਦਾ ਵਸਾਲ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਸ਼ਹਿਜ਼ਾਦੀ ਬੰਬਾ ਉਹ ਨੇ ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਜਿਹੜੀ ਖਵਾਹਿਸ਼ ਦਾ ਇਜ਼ਹਾਰ ਕੀਤਾ ਰਾਣੀ ਜਿੰਦਾ ਨੇ, ਉਹ ਤਾਂ ਪੂਰੀ ਨਹੀਂ ਕਰ ਸਕੇ, ਲੇਕਿਨ ਉਹ ਰਾਣੀ ਬੰਬਾ ਨੇ ਜਿਹੜਾ ਉਸ ਨੂੰ ਪੂਰਾ ਕੀਤਾ। ਉਹਨਾਂ ਦੀਆਂ ਅਸਥੀਆਂ ਜਿਹੜੀਆਂ ਸਾਨੂੰ ਲੈ ਕੇ ਆਏ ਤੇ ਇੱਥੇ ਆ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀ ਸੀ ਉਹ ਪ੍ਰਿੰਸੈਸ ਬੰਬਾ ਨੇ ਦਫਨਾਈਆਂ ਇਸ ਜਗ੍ਹਾ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਇਹ ਜੀ ਉਹਨਾਂ ਦੀ ਕਬਰ ਹੈ ਜਿਹੜੀ ਖਾਲਸਾ ਰਾਜ ਦੀ ਆਖਰੀ ਵਾਰਿਸ ਸ਼ਹਿਜ਼ਾਦੀ ਬੰਬਾ। ਆਪਣੇ ਆਖਰੀ ਸਮੇਂ ਲਾਹੌਰ 'ਚ ਰਹੇ ਤੇ 10 ਮਾਰਚ 1957 ਨੂੰ ਜਿਹੜਾ ਇਹ ਜਿਹੜਾ ਫੌਤ ਹੋਇਆ। बड़ा खूबसूरत शेर लिखा ज़फ़र के शाही व बंदगी बरखास्त फ़ारसी का चूँ कदाए नोशताए ईद पेश घर किसे खाक मुर्दा बाज कंद ना शनासत तू नगर अज दरवेश। मतलब है कि मौत नहीं देखती, फ़र्क जड़ा किसी अमीर ते गरीब का अगर मिट्टी नू हटाओगे थोड़े अरसे बाद ते विचों जो निकलेगा वो नहीं दस सकोगे कि गरीब सी के अमीर सी। वाले इतना सर इमरान सर इतना ए नाल नाल ना ए आपसे रखो पिलर थोड़ा जिहा लवली ये किधर इन्होंने रोज़ बड़े पसंद सन तो हमेशा इन्होंने ख्वाहिश का इजहार किया कि जो मैं इस दुनिया तो जावां तो जेड़ा मेरी कबर ते आए वो फ्लावर जरूर लैके आए। जिथे उसका नाम भी जड़ा बंगला खरीदया गुलजार, हाँ उसका नाम भी गुलजार रखे उन्होंने जी। ते फुल्लां दी शहजादी सी, फुल्लां नाल इन्होंने बहुत मोहब्बत सी। ओके रोनिक आ जाओ। सर ऊपर आएंगे
ਰਾਣਾ ਸਾਹਿਬ ਕੁਝ ਥੋੜੀ ਜਿਹੀ ਹੋਰ ਜਾਣਕਾਰੀ ਦਿਓ ਸਾਨੂੰ ਪ੍ਰਿੰਸੈਸ ਬੰਬਾ ਜੀ ਬਾਰੇ ਜੀ। ਆ ਜਾਓ ਲਾਗੇ ਨੂੰ। ਪ੍ਰਿੰਸੈਸ ਬੰਬਾ ਜਿਹੜੀਆਂ ਸਨ ਸਾਰੀ ਜ਼ਿੰਦਗੀ ਉਹ ਕੁੜਦੀਆਂ ਗਈਆਂ ਜੀ ਦੇਖ ਕੇ ਕਿ ਇੱਕ ਐਸਾ ਸਮਾਂ ਜਿਸ ਵਕਤ ਉਹਨਾਂ ਦੇ ਦਾਦਾ ਪੂਰੇ ਪੰਜਾਬ ਤੇ ਰਾਜ ਕਰਦੇ ਸਨ। ਅੱਜ ਉਹ ਸਮਾਂ ਸੀ ਕਿ ਸ਼ਾਇਦ ਜਦੋਂ ਆਖਰੀ ਸਮੇਂ ਇਹਨਾਂ ਨੇ ਲਾਹੌਰ 'ਚ ਗੁਜ਼ਾਰੇ ਕਿ ਇਹਨਾਂ ਦੇ ਖਾਨਦਾਨ ਨੂੰ ਵੀ ਕੋਈ ਨਹੀਂ ਜਾਣਦਾ ਸੀ ਤੇ ਬਾਜ਼ ਜਗ੍ਹਾ ਦੇ ਉੱਤੇ ਉਹ ਖੁਦ ਇਸ ਚੀਜ਼ ਦਾ ਇਜ਼ਹਾਰ ਕਰਦੀਆਂ ਸਨ ਕਿ ਮੈਂ ਐਸੀ ਜਗ੍ਹਾ ਤੇ ਹਾਂ ਤੇ ਜਿੱਥੇ ਨਾ ਮੇਰੇ ਬਾਪ ਨੂੰ ਲੋਕ ਜਾਣਦੇ ਨੇ ਤੇ ਨਾ ਮੇਰੇ ਦਾਦੇ ਦੇ ਕੰਮ ਨੂੰ ਜਾਣਦੇ ਨੇ। ਤੇ ਜਦੋਂ ਆਖਰੀ ਟਾਈਮ ਸੀ ਕੋਈ ਇੱਕ ਸਿੱਖ ਵੀ ਜਿਹੜਾ ਸੀ ਜਿਹੜਾ ਇੱਕ ਸਿੱਖ ਵੀ ਸੀ, ਠੀਕ ਹੈ ਨਾ, ਰਾਣੀ ਬੰਬਾ ਦੀ ਆਖਰੀ ਸਮਾਂ ਕੋਈ ਵੀ ਮਤਲਬ ਨਹੀਂ ਸੀ। ਇੱਕ ਸਿੱਖ ਰਾਜ ਦਾ ਐਡਾ ਵੱਡਾ ਖਾਲਸਾ ਰਾਜ ਜਿਨ੍ਹਾਂ ਨੇ ਤਸ਼ਕੀਲ ਦਿੱਤਾ, ਠੀਕ ਹੈ, ਉਹਨਾਂ ਦੀ ਪੋਤੀ ਦੇ ਆਖਰੀ ਸਮੇਂ ਜਿਹੜਾ ਉਹ ਕਿਸ ਤਰ੍ਹਾਂ ਗੁਜ਼ਰੇ ਕਿ ਬ੍ਰਿਟਿਸ਼ ਜਿਹੜਾ ਕਮਿਸ਼ਨ ਹੈ ਉਹਨੇ ਆ ਕੇ ਆਖਰੀ ਰਸਮਾਤ ਇਸ ਤਰ੍ਹਾਂ ਅਦਾ ਕੀਤੀਆਂ। ਜੀ ਮੈਂ ਲਵਲੀ ਵੀਰ ਜੀ ਨੂੰ ਕੁਝ ਪੁੱਛਣਾ ਚਾਹੂੰਗਾ ਕਿ ਪਿੱਛੇ ਇੱਕ ਫਿਲਮ ਆਈ ਸੀ ਬਲੈਕ ਪ੍ਰਿੰਸ, ਉਹਨਾਂ ਦੇ ਡਾਇਰੈਕਟਰ ਸਾਹਿਬ ਕਵੀ ਰਾਜ ਜੀ ਵੀ ਤੁਹਾਨੂੰ ਮਿਲੇ ਸੀ। ਜੀ ਮੇਰਾ ਖਿਆਲ ਹੈ ਵੀ ਤੁਸੀਂ ਉਹਨਾਂ ਨਾਲ ਕਾਫੀ ਸਮਾਂ ਸਪੈਂਡ ਕੀਤਾ ਸੀ। ਥੋੜਾ ਜਿਹਾ ਆਪਣਾ ਉਸ ਬਾਰੇ ਐਕਸਪੀਰੀਅੰਸ ਦੱਸੋ ਵੀ ਤੁਹਾਨੂੰ ਉਸ ਵੇਲੇ ਪ੍ਰਿੰਸੈਸ ਬੰਬਾ ਦੇ ਬਾਰੇ ਜਾਣ ਕੇ ਕਿ ਉਹਨਾਂ ਦੀ ਜਗ੍ਹਾ ਪਾਕਿਸਤਾਨ 'ਚ ਹੈਗੀ, ਪਰ ਤੁਹਾਨੂੰ ਪਹਿਲਾਂ ਹੋਏਗਾ। ਹਾਊ ਡੂ ਯੂ ਫੀਲ, ਤੁਸੀਂ ਐਜ਼ ਪਾਕਿਸਤਾਨੀ ਹੋਣ ਦੇ ਨਾਤੇ ਔਰ ਇੱਕ ਸਿੱਖ ਹੋਣ ਦੇ ਨਾਤੇ ਕਿੱਦਾਂ ਫੀਲ ਕਰਦੇ ਹੋ? ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਸੀਂ ਸਿਨੇਮਾ ਦੇ ਵਿੱਚ ਬੈਠੇ ਸੀ, ਮੈਂ ਵਾਹਦ ਕਵੀ ਰਾਜ ਤੋਂ ਇਲਾਵਾ ਮੈਂ ਵਾਹਦ ਸਿੱਖ ਸਾਂ ਜਿਨ੍ਹਾਂ ਨੇ ਉਹ ਫਿਲਮ ਜਦੋਂ ਪਹਿਲੀ ਵਾਰੀ ਪਾਕਿਸਤਾਨ ਚੱਲੀ ਮੈਂ ਉਹ ਵੇਖੀ ਸੀ। ਔਰ ਦੋਸਤੋ ਸਾਡੇ ਦੋਸਤ, ਇਹ ਬੜਾ ਮੁਸ਼ਕਿਲ ਸਮਾਂ ਹੈ। ਸ਼ਾਇਦ ਜਿਹੜੇ ਦੋਸਤ ਕਈ ਉਹ ਪ੍ਰਿੰਸੈਸ ਬੰਬਾ ਦੇ ਨਾਲ ਸਾਡਾ ਲਗਾਅ ਬਹੁਤ ਡਿਫਰੈਂਟ ਤਰ੍ਹਾਂ ਦਾ ਹੈ, ਕਿਉਂਕਿ ਉੱਥੇ ਆ ਕੇ ਜਿਹੜੀ ਕਹਿ ਲਓ ਹੈਗੀ ਆ ਸਿੱਖ ਰਾਜ ਦੀ ਜਿਹੜੀ ਲੈਗੇਸੀ ਸੀ ਉਹ ਖਤਮ ਹੋ ਜਾਂਦੀ ਹੈ। ਮੈਂ ਕੁਝ ਗੱਲਾਂ, ਕਿਉਂਕਿ ਮੇਰੇ ਨਾਲ ਮੇਰੇ ਕ੍ਰਿਸਚੀਅਨ ਦੋਸਤ ਇਮਰਾਨ ਵਿਲੀਅਮ ਜੀ ਵੀ ਨੇ, ਕਿਉਂਕਿ ਇਹ ਸਾਨੂੰ ਇੱਕ ਤਰ੍ਹਾਂ ਦੀ ਆਪਾਂ ਕੜੀਆਂ ਦੀ ਗੱਲ ਕਰਦੇ ਹੁੰਦੇ ਆ, ਕਿਤੇ ਮੁਸਲਿਮ ਸਿੱਖ ਮਿਲਦੇ ਆ, ਕਿਤੇ ਸਿੱਖ ਹਿੰਦੂ ਮਿਲਦੇ ਆ। ਇੱਕ ਇਹੋ ਜਿਹੀ ਜਿਹੜੀ ਇਹ ਦਲੀਪ ਸਿੰਘ ਅੱਗੇ, ਪ੍ਰਿੰਸੈਸ ਬੰਬਾ ਅੱਗੇ, ਉਹਨਾਂ ਦੇ ਅੱਗੇ ਜਿੱਦਾਂ ਇਹ ਜਿਹੜੀ ਸਾਰੀ ਫੈਮਿਲੀ ਦੀ ਅੱਗੇ ਹਿਸਟਰੀ ਹੈਗੀ ਆ। ਇੱਕ ਹੋਰ ਲੀਨੀਏਜ ਤੋਂ ਅੱਗੇ ਉਹਨਾਂ ਦੇ ਦਲੀਪ ਫਰੈਡਰਿਕ ਹੋ ਗਿਆ, ਮਤਲਬ ਇਹ ਫੈਮਿਲੀ ਆਪਾਂ ਨੂੰ ਅੱਗੇ ਕ੍ਰਿਸਚੀਅਨਿਟੀ ਦੇ ਨਾਲ ਬਹੁਤ ਕਲੋਜ਼ ਜੋੜਦੀ ਹੈ। ਸੋ ਇਮਰਾਨ ਵਿਲੀਅਮ ਜੀ ਜਿਹੜੇ ਕ੍ਰਿਸਚੀਅਨ ਨੇ ਤੇ ਜਿਹੜੇ ਪਾਕਿਸਤਾਨ 'ਚ ਰਹਿੰਦੇ ਨੇ ਔਰ ਮੇਰੇ ਬਹੁਤ ਹੀ ਕਰੀਬੀ ਦੋਸਤ ਨੇ, ਮੇਰੀ ਕਿਤਾਬ ਜਿਹਨਾਂ ਦੋਸਤਾਂ ਨੇ ਪੜ੍ਹੀ ਹੋਵੇ ਇਹਨਾਂ ਵਿੱਚ ਬਹੁਤ ਜ਼ਿਆਦਾ ਕੰਮ ਜਿਹੜਾ ਹੈਗਾ ਇਮਰਾਨ ਵਿਲੀਅਮ ਜੀ ਦਾ ਵੀ ਹੈਗਾ। ਸੋ ਮੈਂ ਇਮਰਾਨ ਜੀ ਨੂੰ ਪੁੱਛਣਾ ਚਾਹੂੰਗਾ ਕਿ ਪ੍ਰਿੰਸੈਸ ਬੰਬਾ ਬੀਇੰਗ ਓਰੀਜਨਲੀ ਪਿੱਛੋਂ ਸਿੱਖ ਲੀਨੀਅੰਸੀ ਆਪਣੀ ਲੈਗੇਸੀ ਤੋਂ ਆਉਂਦੇ ਨੇ ਤੇ ਮੁੜ ਕੇ ਫਿਰ ਕ੍ਰਿਸਚੀਅਨਿਟੀ ਵੱਲ ਨੂੰ ਉਹਨਾਂ ਦੇ ਫਾਦਰ, ਤੁਸੀਂ ਇਹਨਾਂ ਨੂੰ ਕਿੱਦਾਂ ਐਜ਼ ਬੀਇੰਗ ਅ ਕ੍ਰਿਸਚੀਅਨ ਐਂਡ ਬੀਇੰਗ ਅ ਪਾਕਿਸਤਾਨੀ ਕਿੱਦਾਂ ਮਹਿਸੂਸ ਕਰਦੇ ਹੋ? ਵਾਟ ਡੂ ਯੂ ਥਿੰਕ ਵੀ ਇਹਨਾਂ ਜਿਹੜੀ ਜਗ੍ਹਾ ਦੀ ਆਪਣੇ ਲਈ ਕੀ ਮਹੱਤਵ ਹੈਗਾ ਹੈ? ਸਰ ਸਭ ਤੋਂ ਪਹਿਲੇ ਮੈਂ ਪੰਜਾਬੀ ਚੈਨਲ ਤੋਂ ਥੈਂਕ ਯੂ ਬੋਲਾਂਗਾ ਕਿ ਡਾਕਟਰ ਸਾਹਿਬ ਨੇ ਟਾਈਮ ਦਿੱਤਾ। ਪ੍ਰਿੰਸੈਸ ਬੰਬਾ ਇੱਕ ਬਹੁਤ ਹੀ ਜਜ਼ਬਾਤੀ ਪਹਿਲੂ ਹੈ, ਕਿਉਂਕਿ ਜਦ ਸਿੱਖ ਰਾਜ ਸੀ ਉਹਦਾ ਆਖਰੀ ਨਿਸ਼ਾਨੀ ਅੱਜ ਅਸੀਂ ਉੱਥੇ ਖੜੇ ਹਾਂ, ਡਾਕਟਰ ਸਾਹਿਬ ਵੀ ਆਏ ਨੇ। ਉਹਨਾਂ ਦੀ ਇਹ ਜਗ੍ਹਾ ਇੱਕ ਕ੍ਰਿਸਚਨ ਕਬਰਸਤਾਨ ਦੇ ਵਿੱਚ ਆਖਰੀ ਆਰਾਮਗਾਹ ਉਹਨਾਂ ਦੀ, ਜੋ ਲੋਕ ਡਿਫਰੈਂਟ ਇਹਨੂੰ ਪਹਿਲੂਆਂ ਨਾਲ ਦੇਖਦੇ ਨੇ, ਲੇਕਿਨ ਅਸੀਂ ਉਹਨਾਂ ਨੇ ਕਹਾ ਜੋ ਮੇਰਾ ਪਰਸਨਲ ਖਿਆਲ ਹੈ, ਇੱਕ ਜਾਣਦੇ ਵੀ ਉਹ ਆਪਣੀ ਇਨਸਾਨੀ ਮੁਹੱਬਤ, ਇਨਸਾਨੀ ਜਜ਼ਬਾ ਕਿ ਸਭ ਤੋਂ ਜਿਹੜਾ ਵੱਡਾ ਮਜ਼ਹਬ ਹੈ ਇਨਸਾਨੀਅਤ, ਉਹ ਆਪਣੀ ਨਿਸ਼ਾਨੀ ਇੱਥੇ ਦੇ ਕੇ ਲਿਆ। ਉਹਨਾਂ ਦੀ ਜ਼ਿੰਦਾ ਜਾਗਦੀ ਮਿਸਾਲ ਹੈ। ਕ੍ਰਿਸਚੈਨਿਟੀ ਨਾਲ ਉਹਨਾਂ ਦਾ ਤਾਲੁਕ ਹੋਰ ਜ਼ਿਆਦਾ ਗਹਿਰਾ ਹੋ ਜਾਂਦਾ ਜਦੋਂ ਉਹਨਾਂ ਨੂੰ ਅਸੀਂ ਆ ਕੇ ਉਹਨਾਂ ਦੀ ਆਖਰੀ ਆਰਾਮਗਾਹ ਤੇ ਗੋਰਾ ਕਬਰਸਤਾਨ ਜੇਲ੍ਹ ਰੋਡ ਤੇ ਮਿਲਦੇ ਹਾਂ। ਜਦੋਂ ਵੀ ਆਈਦਾ ਇੱਥੇ ਜ਼ਰੂਰ ਆ ਕੇ ਇਹਨਾਂ ਦੀ ਕਬਰ ਤੇ ਆਈਦਾ, ਹਾਜ਼ਰੀ ਦੇਈਦੀ ਹੈ, ਕਿਉਂਕਿ ਇਹਨਾਂ ਦਾ ਇੱਕ ਬੜਾ ਗਹਿਰਾ ਰਿਸ਼ਤਾ ਹਿਸਟਰੀ ਨਾਲ, ਸਿੱਖ ਹਿਸਟਰੀ ਨਾਲ। ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੇ ਜਦੋਂ ਇਹ ਚੀਜ਼ਾਂ ਡਿਵੈਲਪ ਹੋ ਰਹੀਆਂ ਸੀ ਕਿ ਜਦੋਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਕਿ ਇੰਡੀਆ ਪਾਕਿਸਤਾਨ ਬਣਨਾ, ਉਦੋਂ ਦਾ ਉਹਨਾਂ ਦਾ ਇੱਕ ਬੜਾ ਗਹਿਰਾ ਤਾਲੁਕ ਹੈ। ਸਿੱਖ ਰਾਜ ਦੀਆਂ ਜਿਹੜੀ ਨਿਸ਼ਾਨੀਆਂ ਨੇ ਅਸੀਂ ਨਹੀਂ ਭੁੱਲ ਸਕਦੇ। ਅਸੀਂ ਜਿੱਥੇ ਵੀ ਚਲੇ ਜਾਈਏ ਐਜ਼ ਆ ਹਿਸਟੋਰੀਅਨ, ਮੈਂ ਵੀ, ਤੁਸੀਂ ਪਾਕਿਸਤਾਨ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਹਰ ਜਗ੍ਹਾ ਸਿੱਖ ਰਾਜ ਦੀ ਨਿਸ਼ਾਨੀ ਲਾਜ਼ਮੀ ਮਿਲੇਗੀ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਚੀਜ਼ ਨੂੰ ਮੈਂ ਬੜੇ ਫਖਰ ਨਾਲ ਕਹਿਣਾ ਅਕਸਰ ਕਿ ਅਸੀਂ ਬੜੇ ਲੱਕੀ ਹਾਂ ਕਿ ਅਸੀਂ ਉਹਨਾਂ ਦੇ ਲਾਹੌਰ 'ਚ ਰਹਿੰਦੇ ਹਾਂ ਤਾਂ ਪ੍ਰਿੰਸੈਸ ਬੰਬਾ ਦੀ ਆਖਰੀ ਆਰਾਮਗਾਹ ਸਾਡੇ ਕੋਲ ਹੈ। ਥੈਂਕ ਯੂ ਡਾਕਟਰ ਸਾਹਿਬ, ਪਲੀਜ਼ ਆਪਣੇ ਜਜ਼ਬਾਤ ਥੋੜ੍ਹੇ ਹੋਰ ਦੱਸੋ। ਜੀ ਮੈਂ ਤਾਂ ਸਿਰਫ ਇੱਕ ਚੀਜ਼ ਜਿਹੜੀ ਨੋਟ ਕੀਤੀ ਹੈ, ਕਿਉਂਕਿ ਮੇਰੇ ਦੋਸਤ ਕਈ ਵਾਰੀ ਕਹਿੰਦੇ ਨੇ ਕਿ ਮੈਂ ਗੱਲ ਕਹਿ ਦਿੰਦਾ, ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਉਹ ਵੀ ਮੈਂ ਕਹਿੰਦਾ। ਮੈਂ ਇੱਥੇ ਸਾਰਿਆਂ ਨੂੰ ਦਿਖਾਉਣਾ ਚਾਹੂੰਗਾ ਆਪਣੇ ਦੋਸਤਾਂ ਨੂੰ, ਇਹ ਪ੍ਰਿੰਸੈਸ ਬੰਬਾ ਜੀ ਦੀ ਜਗ੍ਹਾ ਬਹੁਤ ਖੂਬਸੂਰਤ ਬਣਾਈ ਹੋਈ ਹੈ। ਇਹ ਆਪਣੇ ਦੋਸਤ ਨੇ, ਲਵਲੀ ਜੀ ਇੱਧਰ ਦਿਖਾਣਾ ਪਲੀਜ਼, ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਕੈਨੇਡਾ, ਪੰਜਾਬੀ ਪ੍ਰਚਾਰ ਪਾਕਿਸਤਾਨ। ਤੇ ਇੱਧਰ ਵੀ ਆਪਾਂ ਜਦੋਂ ਦੇਖੀਏ ਇਹ ਹੈਗਾ ਹੈ ਜੀ
ਤੁਸੀਂ ਇਹਨੂੰ ਧਿਆਨ ਨਾਲ ਜੇ ਦੇਖੋ ਤੇ ਇੱਥੇ ਹਾਂਜੀ ਦੂਸਰੀ ਸਾਈਡ ਤੇ ਇੱਕ ਮਿੰਟ ਜਾਣਾ ਜੀ ਲਵਲੀ ਭਾਜੀ ਨਹੀਂ ਇੱਥੋਂ ਹੀ ਆ ਅੱਜ ਬਸ ਠੀਕ ਹੈ jobsingta.com ਕੈਨੇਡਾ। ਹੁਣ ਜੇ ਆਪਾਂ ਸਾਰਿਆਂ ਦੇ ਦੇਖੀਏ ਇੱਧਰ ਹੋਰ ਜਿੰਨੀਆਂ ਵੀ ਆਲੇ ਦੁਆਲੇ ਜਗ੍ਹਾ ਹੈਗੀਆਂ ਬਹੁਤ ਬਣੀ ਹੋਈਆਂ ਹਰੇਕ ਦੇ ਉੱਪਰ ਜਿਹਦੀ ਜਗ੍ਹਾ ਬਣੀ ਹੋਈ ਆ ਉਹਦੀ ਪੂਰੀ ਲਾਈਫ ਹਿਸਟਰੀ ਡਿਟੇਲ ਲਿਖੀ ਹੋਈ ਆ। ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦਾ ਮੈਂ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਕੈਨੇਡਾ jobsingta.com ਪੰਜਾਬੀ ਪ੍ਰਕਾਰ ਜਿਨ੍ਹਾਂ ਨੇ ਇਹ ਮਿਹਨਤ ਕਰਕੇ ਇਸ ਚੀਜ਼ ਨੂੰ ਇੰਨਾ ਖੂਬਸੂਰਤ ਬਣਾਇਆ। ਪਰ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜੀ ਲਾਸਟ ਜਗ੍ਹਾ ਹੁੰਦੀ ਹੈ ਇੱਥੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਣਾ ਨਾਮ ਨਾ ਲਿਖਿਆ ਜਾਵੇ। ਉਹਦੀ ਮੈਂ ਐਗਜ਼ਾਮਪਲ ਇਹ ਸਾਰੀਆਂ ਜਿਹੜੀਆਂ ਹੋਰ ਜਿੰਨੀਆਂ ਵੀ ਜਗ੍ਹਾ ਬਣੀਆਂ ਨੇ ਬਹੁਤ ਆਪਣੇ ਵੱਲੋਂ ਕੋਈ ਗਰੀਬ ਹੈ ਅਮੀਰ ਹੈ ਜਿੱਦਾਂ ਰਾਣਾ ਸਾਹਿਬ ਨੇ ਉੱਥੇ ਜਿਹੜਾ ਸ਼ੇਅਰ ਬੋਲਿਆ ਸੀ ਉਹ ਸ਼ੇਅਰ ਦਾ ਮਤਲਬ ਹੀ ਇਹ ਹੈ ਵੀ ਆ ਕੇ ਐਂਡ ਤੇ ਸਾਰੇ ਇੱਕੋ ਬਰਾਬਰ ਹੋ ਜਾਂਦੇ ਆ। ਸੋ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਪੰਜਾਬੀ ਲਹਿਰ ਦੇ ਸਾਰੇ ਸੁਣਨ ਵਾਲਿਆਂ ਨੂੰ ਕਿ ਇਹਨਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਇਆ ਜਾਵੇ। ਕੈਨੇਡੀਅਨ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਹੈ ਬਹੁਤ ਚੰਗਾ ਕੰਮ ਹੈ ਉਹਦੀ ਅਸੀਂ ਸ਼ਲਾਘਾ ਕਰਦੇ ਹਾਂ ਪਰ ਪਲੀਜ਼ ਇਹਨੂੰ ਰੀਕਨਸੀਡਰ ਕਰੋ। ਆ ਜਿਹੜੀ ਆਪਾਂ ਆਪਣੀ ਪਬਲਿਸਿਟੀ ਕਰਨੀ ਹੈ ਉਹ ਇਦਾਂ ਦੀ ਜਗ੍ਹਾ ਤੇ ਨਹੀਂ ਹੋਣੀ ਚਾਹੀਦੀ। ਜੇ ਆਪਾਂ ਬਾਕੀ ਸਾਰੀਆਂ ਜਗ੍ਹਾ ਵੀ ਦੇਖੀਏ ਲਵਲੀ ਜੀ ਥੋੜਾ ਸਾਰਿਆਂ ਤੇ ਦਿਖਾਓ ਉੱਥੇ ਉਹਦੀ ਪੂਰੀ ਲਾਈਫ ਹਿਸਟਰੀ ਲਿਖੀ ਹੋਈ ਹੈ ਇਨ ਲਵਿੰਗ ਮੈਮਰੀ ਕੀ ਉਹਨਾਂ ਦਾ ਕੰਮ ਹੈਗਾ ਕੀ ਉਹਨਾਂ ਨੇ ਲਾਈਫ 'ਚ ਅਕੰਪਲਿਸ਼ ਕੀਤਾ। ਆਪਾਂ ਜਿੱਥੇ ਜਿੱਥੇ ਵੀ ਜਾਂਦੇ ਆ ਅਗਲੇ ਦੀ ਪੂਰੀ ਲਾਈਫ ਹਿਸਟਰੀ ਲਿਖੀ ਹੋਈ ਹੈ ਪਰ ਤੁਸੀਂ ਕਿਸੇ ਦੀ ਵੀ ਸਾਈਟ ਤੇ ਇੱਥੇ ਦੇਖੋ ਮੈਂ ਆਉਣ ਤੋਂ ਪਹਿਲਾਂ ਅਬਾਊਟ 100 ਦੇ ਕਰੀਬ ਕਬਰਾਂ ਜਿਹੜੀਆਂ ਹੈਗੀਆਂ ਇਸ ਗੋਰਾ ਕਬਰਸਤਾਨ 'ਚ ਵਿਜ਼ਿਟ ਕੀਤੀਆਂ ਕਿਉਂਕਿ ਮੈਂ ਪੜ੍ਹ ਰਿਹਾ ਸੀ ਕਿ ਲੋਕਾਂ ਨੇ ਆਖਰੀ ਕੋਈ ਨਾ ਕੋਈ ਸ਼ੇਅਰ ਜਾਂ ਕੁਝ ਲਿਖਿਆ ਹੁੰਦਾ ਪਰ ਮੈਨੂੰ ਇਹ ਨਹੀਂ ਕਿਤੇ ਵੀ ਪਤਾ ਲੱਗਾ ਵੀ ਇਹ ਜਗ੍ਹਾ ਕਿਹਨੇ ਬਣਾਈ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਆਪਣੇ ਇੰਟਰਨੈਸ਼ਨਲ ਜਿਹੜਾ ਕਹਿ ਲਓ ਵੀ ਆਪਣੀ ਲੋਕਾਂ ਦੇ ਵਿੱਚ ਆਪਣਾ ਜੋ ਪ੍ਰਭਾਵ ਪੈਂਦਾ ਹੈ ਉਹ 'ਤੇ ਫਰਕ ਪੈਂਦਾ ਹੈ। ਸੋ ਮੈਨੂੰ ਪਰਸਨਲੀ ਇਹ ਨਾਲ ਕੋਈ ਨਹੀਂ ਹੈਗਾ ਮੈਨੂੰ ਤਾਂ ਚੰਗਾ ਲੱਗਦਾ ਕਿਸੇ ਨੇ ਕੰਮ ਕੀਤਾ ਹੈ ਪਰ ਮੇਰੀ ਇਹ ਔਰ ਬਹੁਤ ਜ਼ਿਆਦਾ ਚਾਂਸ ਨੇ ਕਿ ਇਹ ਬਣਾਉਣ ਵਾਲੇ ਮੇਰੇ ਦੋਸਤ ਹੋਣ ਕਿਉਂਕਿ ਮੈਂ ਸਾਰਿਆਂ ਨਾਲ ਬਹੁਤ ਚੰਗੇ ਰਿਲੇਸ਼ਨ ਰੱਖਦਾ ਕੋਈ ਵੀ ਪਾਕਿਸਤਾਨ 'ਚ ਕੰਮ ਕਰਦਾ ਹੋਵੇ ਪਰ ਮੈਂ ਚਾਹੁੰਦਾ ਕਿ ਬਿਫੋਰ ਇਟਸ ਟੂ ਲੇਟ ਔਰ ਬਹੁਤ ਜ਼ਿਆਦਾ ਲੋਕੀ ਦੇਖਣ ਇਹਨੂੰ ਪਲੀਜ਼ ਰੀਕਨਸੀਡਰ ਕਰਕੇ ਜਿੱਥੇ ਆਪਾਂ ਆਪਣਾ ਨਾਮ ਲਿਖਿਆ ਇੱਥੇ ਆਪਾਂ ਪ੍ਰਿੰਸੈਸ ਬੰਬਾ ਦੇ ਬਾਰੇ ਕੁਝ ਜਿਹੜੀਆਂ ਹੋਰ ਲਾਈਨਾਂ ਕਰੀਏ। ਤੇ ਮੈਂ ਇੱਕ ਵਾਰੀ ਫੇਰ ਲਵਲੀ ਸਿੰਘ ਜੀ ਆਪਣੇ ਵੀਰ ਕੋਲ ਜਾਊਂਗਾ ਜਿਨ੍ਹਾਂ ਨੇ ਉਸ ਫਿਲਮ ਦੇ ਨਾਲ ਕੁਝ ਕੰਮ ਕੀਤਾ ਤੇ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ ਮੈਂ ਚਾਹੂੰਗਾ ਕਿ ਇਹਦੇ ਬਾਰੇ ਉਹ ਜਿਹੜੀ ਹੈਗੀ ਆ ਆਪਣੇ ਦੋਸਤਾਂ ਨਾਲ ਗੱਲ ਸਾਂਝੀ ਕਰਨ। ਡਾਕਟਰ ਸਾਹਿਬ ਇੱਕ ਐਸਾ ਚੈਪਟਰ ਹੈ ਜਿਹਦੇ ਉੱਪਰ ਆਪਾਂ ਗੱਲ ਤੇ ਮੇਰੇ ਕੋਲ ਨਹੀਂ ਹੋਣੀ ਸੋ ਜੋ ਫਿਲਮ ਸੀ ਉਹਦੇ ਬਾਰੇ ਮੈਂ ਦੱਸਦਾ ਜਾਵਾਂ ਕਿ ਕਵੀ ਰਾਜ ਜੀ ਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਇੱਕ ਐਸਾ ਚੈਪਟਰ ਜੋ ਬਿਲਕੁਲ ਕਲੋਜ਼ ਹੋ ਗਿਆ ਸੀ ਜੋ ਉਹ ਸਾਹਮਣੇ ਨਾ ਲੈ ਕੇ ਆਂਦੇ ਤੇ ਮੇਰਾ ਖਿਆਲ ਹੈ ਸਾਹਮਣੇ ਨਹੀਂ ਆਣਾ ਸੀ। ਸੋ ਉਹਨਾਂ ਦੀ ਕੋਸ਼ਿਸ਼ ਨੂੰ ਸਲਾਮ ਹੈ। ਉਹਨਾਂ ਨਾਲ ਜਿੰਨੇ ਵੀ ਦੋਸਤ ਸੀ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਨਹੀਂ ਇਹ ਪੂਰੀ ਹਿਸਟਰੀ ਦੇ ਉੱਪਰ ਪੂਰਾ ਨਹੀਂ ਫਿਲਮ ਜਿਹੜਾ ਹੈ ਪੈਰਾ ਦਿੰਦੀ ਲੇਕਿਨ ਹਕੀਕਤ ਦੇ ਵਿੱਚ ਹਿਸਟਰੀ ਵੇਖਣ ਵਾਲੇ ਵੱਖ-ਵੱਖ ਜਿਹੜੇ ਪੋਜੀਸ਼ਨ ਤੇ ਲੋਕ ਉਸ ਚੀਜ਼ ਨੂੰ ਵੇਖਦੇ ਨੇ ਉਸ ਚੀਜ਼ ਨੂੰ ਮਹਿਸੂਸ ਕਰਦੇ ਨੇ ਉਹਦੇ ਮੁਤਾਬਿਕ ਉਹ ਲਿਖਦੇ ਨੇ। ਸੋ ਹਿਸਟਰੀ ਆਪਾਂ ਪਰਫੈਕਟ ਨਹੀਂ ਦੱਸ ਸਕਦੇ ਕੋਈ ਵੀ ਬੰਦਾ ਪਰਫੈਕਟ ਹਿਸਟਰੀ ਨਹੀਂ ਦੱਸ ਸਕਦਾ ਕੋਸ਼ਿਸ਼ ਹੁੰਦੀ ਹੈ। ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਮੈਂ ਪਰਸਨਲੀ ਬਹੁਤ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵਾਂ ਬਹੁਤ ਦਾਦ ਦੇਣਾ ਉਹਨਾਂ ਨਾਲ ਜਿੰਨੇ ਵੀ ਵੀਰ ਸੀ ਸਾਰਿਆਂ ਨੂੰ ਦਾਦ ਦੇਣਾ ਵਾਂ ਸਾਰਿਆਂ ਨੇ ਬਹੁਤ ਅੱਛੀ ਕੋਸ਼ਿਸ਼ ਕੀਤੀ ਇੱਕ ਬਹੁਤ ਅੱਛੀ ਫਿਲਮ ਸੀ ਇੱਕ ਐਸਾ ਚੈਪਟਰ ਜਿਹਦੇ ਉੱਪਰ ਲੋਕ ਗੱਲ ਕਰਨਾ ਪਸੰਦ ਨਹੀਂ ਕਰਦੇ ਸੀ ਉਹਨਾਂ ਨੇ ਇੱਕ ਬਹੁਤ ਪਿਆਰੀ ਫਿਲਮ ਬਣਾ ਦਿੱਤੀ। ਸੋ ਸਾਡੇ ਵੱਲੋਂ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਅਸੀਂ ਬੇਸ਼ੱਕ ਉਹ ਫਿਲਮ ਹੁਣ ਲੋਕ ਵੇਖ ਵੀ ਚੁੱਕੇ ਨੇ ਜਿਸ ਤਰ੍ਹਾਂ ਅੱਗੇ ਵੀ ਹੁੰਦਾ ਹੈ ਕਿ ਪੁਰਾਣੀਆਂ ਚੀਜ਼ਾਂ ਸਾਈਡ ਤੇ ਹੋ ਜਾਂਦੀਆਂ ਨੇ ਲੇਕਿਨ ਅੱਜ ਵੀ ਮੈਂ ਉਸ ਫਿਲਮ ਨੂੰ ਆਪਣੇ ਦਿਲ ਦੇ ਵਿੱਚ ਸਮਾਈ ਬੈਠਾ ਹਾਂ ਕਿਉਂਕਿ ਉਹ ਇੱਕ ਐਸਾ ਚੈਪਟਰ ਸੀ ਜਿਹਦੇ ਨਾਲ ਸਾਰੇ ਆਪਾਂ ਜੁੜੇ ਹੋਏ ਹਾਂ। ਸੋ ਥੈਂਕ ਯੂ ਕਵੀ ਰਾਜ ਜੀ ਔਰ ਉਹਨਾਂ ਦੀ ਸਾਰੀ ਜਿਹੜੀ ਟੀਮ ਸੀ ਉਹਨਾਂ ਦਾ ਵੀ ਥੈਂਕ ਯੂ ਸ਼ੁਕਰੀਆ ਉਹਨਾਂ ਦਾ। ਔਰ ਮੈਂ ਦੱਸਣਾ ਨਹੀਂ ਭੁੱਲਾਂਗਾ ਸਾਡੇ ਵੀਰ ਜਿਹੜੇ ਇੱਥੇ ਕੰਮ ਕਰਦੇ ਨੇ ਸਾਡੇ ਆਉਣ ਤੇ ਇਹਨਾਂ ਨੇ ਸਾਡੀ ਬੜੀ ਅੱਜ ਮਦਦ ਕੀਤੀ। ਇਹ ਜਗ੍ਹਾ ਤੁਹਾਨੂੰ ਪਤਾ ਹੈ ਕਿ ਬਹੁਤ ਘੱਟ ਵਿਜ਼ਿਟ ਹੁੰਦੀ ਹੈ ਇਹਨਾਂ ਨੇ ਇੱਥੇ ਸਾਫ਼ ਸਫਾਈ ਕੀਤੀ। ਸੋ ਵੀਰ ਜੀ ਆਪਣਾ ਥੋੜਾ ਨਾਮ ਦੱਸਣਾ ਜੀ। ਬੂਟਾ ਮਸੀਹ ਹੈ ਬਿਲ ਜੀ ਵਾਹ ਜੀ ਤੁਸੀਂ ਇੱਥੇ ਕਿੰਨੀ ਕੁ ਦੇਰ ਤੋਂ ਕੰਮ ਕਬਰਸਤਾਨ 'ਚ ਕਰ ਰਹੇ ਜੀ? ਮੈਨੂੰ 20 ਸਾਲ ਹੋ 20 ਸਾਲ ਹੋ ਗਏ ਨੇ ਜੀ ਬਹੁਤ ਬਹੁਤ ਕਮਾਲ ਹੈ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਉਸ ਜਗ੍ਹਾ ਤੇ ਕੰਮ ਕਰਦੇ ਹੋ ਜਿੱਥੇ ਲੋਕਾਂ ਦਾ ਆਖਰੀ ਸਮਾਂ ਹੁੰਦਾ ਹੈ। ਹਾਂ ਜੀ ਬਸ ਸਰਦਾਰ ਜੀ ਪੱਗ ਦੇ ਉੱਤੇ ਕੁਝ ਕਹਿ ਰਹੇ ਸਨ ਬੂਟਾ ਜੀ ਬੜਾ ਥੋੜੇ ਆਪਣੇ ਵਿਚਾਰ ਦੱਸਣਾ ਜੀ ਕੁਛ। ਹਾਂਜੀ ਕੋਈ ਨਹੀਂ ਦੱਸੋ ਪਲੀਜ਼ ਦੱਸੋ। ਉਹਨੇ ਅੱਗੇ ਆਏ ਸੀ ਨਾ ਤੇ ਮੈਂ ਉਹਨਾਂ ਨੂੰ ਮੰਗੀ ਸੀ ਪੱਗ ਉਹਨਾਂ ਤੋਂ ਅੱਛਾ ਆਂਦੇ ਹੁਣ ਜਿੱਦਣ ਆਵਾਂਗੇ ਨਾ ਉਦੋਂ ਦੇ ਜਾਵਾਂਗੇ। ਲਵਲੀ ਵੀਰ ਜੀ ਇਹ ਆਪਾਂ ਜਿੱਦਣ ਵੀ ਆਪਾਂ ਜਿੰਨੇ ਦਿਨ ਲਾਹੌਰ 'ਚ ਹੈਗੇ ਆ ਵੀਰ ਜੀ ਨੂੰ ਇੱਕ ਪੱਗ ਜਿਹੜੀ ਹੈਗੀ ਆ ਉਹ ਜ਼ਰੂਰ ਇਹ ਬੰਨ ਕੇ ਦੇ ਕੇ ਜਾਓ ਤੇ ਇਹਨੇ ਬੰਨ ਕੇ ਦੇ ਕੇ ਜਾਵਾਂ ਜੀ ਮੰਡੀ ਲਾ ਕੇ ਬੰਨਣੀ ਤਾਂ ਕਿ ਥੋੜੇ ਦਿਨ ਜਿਹੜੀ ਹੈਗੀ ਉਹ ਘੱਟੋ ਘੱਟ ਇਹਨਾਂ ਦੀ ਜਿਹੜੀ ਹੈਗੀ ਉਹ ਅਸਲ ਵਿੱਚ ਜਿਹੜੀ ਪੱਗ ਅਸੀਂ ਬੰਨ੍ਹਦੇ ਆ ਨਾ ਹਾਂ ਇਹ ਵਨ ਟਾਈਮ ਹੁੰਦੀ ਹੈ ਇੱਕ ਵਾਰੀ ਬੰਨ੍ਹ ਕੇ ਨਾ ਫਿਰ ਤੁਹਾਨੂੰ ਦੁਬਾਰਾ ਬੰਨ੍ਹਣੀ ਪੈਂਦੀ ਹੈ ਹਾਂ ਠੀਕ ਹੈ ਕਿਉਂਕਿ ਇਹ ਉਹ ਵਾਲੀ ਪੱਗ ਨਹੀਂ ਹੈ ਜੋ ਤੁਸੀਂ ਸਮਝ ਰਹੇ ਹੋ ਇਹ ਰੋਜ਼ਾਨਾ ਸਵੇਰ ਦੀ ਪੂਣੀ ਕਰਨੀ ਹੁੰਦੀ ਹੈ ਸਿਖਾ ਕੇ ਜਾਵਾਂਗੇ। ਹਾਂ
6.5 ਮੀਟਰ ਦੀ ਹੁੰਦੀ, ਕੋਈ 5.5 ਮੀਟਰ ਦੀ ਬਣਦਾ, ਉਹਦੀ ਪੂਣੀ ਕਰਕੇ ਫਿਰ ਇੱਕ ਲੜ ਤੋਂ ਇਸ ਤਰ੍ਹਾਂ ਆਹਿਸਤਾ ਆਹਿਸਤਾ ਠੀਕ ਹੈ, ਮੇਰੀ ਖਾਸ਼ ਹੈ ਮੈਂ ਅੱਛਾ, ਤੁਹਾਨੂੰ ਖਾਸ਼ ਕਿਉਂ ਹੋਈ, ਕਿੱਦਾਂ ਹੋਈ? ਉਂਝ ਹੀ ਮੈਂ ਅੱਛੀ ਲੱਗਦੀ ਮੈਨੂੰ। ਵਾਹ ਜੀ ਵਾਹ, ਕੀ ਬਾਤ ਹੈ ਜੀ। ਅੱਛਾ, ਤੁਸੀਂ 20 ਸਾਲ ਤੋਂ ਇੱਥੇ ਹੋ, ਹਾਂਜੀ 20 ਸਾਲ ਦੇ ਵਿੱਚ ਇੱਥੇ ਕਿੰਨੇ ਕੁ ਸਿੱਖ ਫੈਮਿਲੀਜ਼ ਆਈਆਂ ਨੇ? ਇੱਥੇ ਤਾਂ ਬੜੇ ਆਉਂਦੇ ਨੇ, ਜਦੋਂ ਨਨਕਾਣਾ ਸਾਹਿਬ ਮੇਲਾ ਹੁੰਦਾ ਹੈ ਠੀਕ ਹੈ, ਉਦੋਂ ਗੱਡੀਆਂ ਆਉਂਦੀਆਂ ਨੇ ਇੱਥੇ। ਗੱਡੀਆਂ ਦੀਆਂ? ਹਾਂਜੀ ਗੱਡੀਆਂ ਆਉਂਦੀਆਂ। ਬਹੁਤ ਚੰਗਾ ਲੱਗਦਾ ਜੀ। ਕੀ ਤਾਸੁਰਾਤ ਹੁੰਦੇ ਨੇ ਲੋਕਾਂ ਦੇ ਚਿਹਰਿਆਂ ਦੇ ਉੱਪਰ, ਕੀ ਤਾਸੁਰਾਤ ਹੁੰਦੇ ਨੇ? ਬੜੇ ਇੱਥੇ ਆਣ ਕੇ ਬੜੇ ਖੁਸ਼ ਹੁੰਦੇ ਜੀ। ਇੱਥੇ ਸਾਰੇ ਮੇਰਾ ਮਤਲਬ ਕਿ ਆਉਂਦੇ ਨੇ, ਦੁਆ ਵੀ ਕਰਕੇ ਜਾਂਦੇ ਨੇ, ਫੁੱਲ ਵੀ ਚੜਾ ਕੇ ਜਾਂਦੇ ਨੇ। ਬੜੀ ਮੇਰਾ ਮਤਲਬ ਕਿ ਉਹ ਕਰਦੇ ਨੇ। ਅੱਛਾ, ਜਿਹੜੀ ਤੁਹਾਡੀ ਬਰਾਦਰੀ ਹੈ, ਜਿਹੜੇ ਤੁਹਾਡੇ ਸਾਡੇ ਕ੍ਰਿਸਚੀਅਨ ਵੀਰ ਨੇ, ਕਿਉਂਕਿ ਉਹ ਤੁਹਾਡੀ ਇੱਕ ਇਹੋ ਜਿਹੀ ਜਗ੍ਹਾ ਹੈ, ਇੱਥੇ ਸਾਰੇ ਹੀ ਅਫਸੁਰਦਾ ਹੋ ਕੇ ਦਿਲਾਂ ਦੇ ਵਿੱਚ ਉਹ ਇੱਥੇ ਆਉਂਦੇ ਨੇ, ਤੁਹਾਨੂੰ ਬੁਰਾ ਤੇ ਨਹੀਂ ਲੱਗਦਾ? ਸੀ ਨਹੀਂ, ਸਾਨੂੰ ਨਹੀਂ ਬੁਰਾ ਲੱਗਦਾ, ਅਸੀਂ ਤਾਂ ਵੈਲਕਮ ਕਰਨੇ ਆ ਵੀ ਆਉਂਦੇ ਨੇ, ਅਸੀਂ ਖੁਸ਼ ਹੁੰਦੇ ਹਾਂ। ਕਿਉਂਕਿ ਕਬਰਸਤਾਨ ਹੈ, ਅਸੀਂ ਇੱਥੇ ਵੀਡੀਓ ਵੀ ਬਣਾਉਂਦੇ ਆ, ਗੱਲਾਂ ਬਾਤਾਂ ਵੀ ਕਰਦੇ ਆ। ਨਹੀਂ, ਤੁਹਾਡੇ ਵਾਸਤੇ ਇਜਾਜ਼ਤ, ਹੋਰ ਕਿਸੇ ਵਾਸਤੇ ਨਹੀਂ। ਹਾਂ, ਮਤਲਬ ਕਿ ਸਿੱਖ ਫੈਮਿਲੀ ਜਿੰਨੀ ਵੀ ਆਉਂਦੀ ਉਹ ਬਣਾ ਕੇ ਜਾਂਦੇ ਨੇ, ਅਸੀਂ ਨਹੀਂ ਰੋਕਦੇ। ਹਾਂ, ਅਸੀਂ ਉਹ ਸਾਨੂੰ ਮਾਲਕਾਂ ਵੱਲੋਂ ਆਰਡਰ ਹੈ ਕਿ ਇੱਥੇ ਫਿਲਮ ਨਹੀਂ ਬਣਾਉਂਦੇ। ਅੱਛਾ, ਬਾਕੀ ਤੁਹਾਨੂੰ ਇਜਾਜ਼ਤ ਹੈ ਭਾਈ। ਸਰ ਬੜੀ ਮਿਹਰਬਾਨੀ। ਉਹ ਕਹਿ ਰਹੇ ਨੇ ਕਿ ਸਾਨੂੰ ਮਾਲਕਾਂ ਵੱਲੋਂ ਆਰਡਰ ਹੈ ਕਿ ਇੱਥੇ ਫਿਲਮ ਕਿਸੇ ਨੂੰ ਨਹੀਂ ਬਣਾਉਣ ਦੇਣੀ, ਉਹਦੇ ਬਾਵਜੂਦ ਸਾਡੇ ਨਾਲ ਲਾਈਵ ਜਾ ਰਹੇ ਨੇ। ਅਗਰ ਮੇਰੇ ਕਿਸੇ ਵੀ ਜਿਹੜੇ ਸਾਡੇ ਕ੍ਰਿਸਚੀਅਨ ਵੀਰ ਨੇ ਕਿਸੇ ਨੂੰ ਬੁਰਾ ਲੱਗਿਆ ਨਹੀਂ, ਸਾਡੇ ਨਾਲ ਸ਼ੁਰੂ ਤੋਂ ਅਸੀਂ ਬਈ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਕਿਉਂਕਿ ਇਹ ਇੱਕ ਐਸੀ ਜਗ੍ਹਾ ਹੈ ਹਾਂਜੀ ਜਿਸ ਨਾਲ ਸਾਰੇ ਜੁੜੇ ਹਾਂ ਜੀ। ਅਸੀਂ ਇਹ ਆ ਕਿ ਵੇਖੋ, ਸਿੱਖ ਫੈਮਿਲੀ ਜਿਹੜੀ ਹੈ ਨਾ, ਇਹ ਸ਼ੁਰੂ ਦੇ ਸਹੀਆਂ ਨਾਲ ਸਹੀ ਰਹੇ ਨੇ। ਸ਼ੁਰੂ ਤੋਂ ਜਦੋਂ ਇੱਧਰ ਸੀ ਉਦੋਂ ਵੀ ਸਹੀ ਰਹੇ ਨੇ, ਰਲ ਕੇ ਚੱਲਦੇ ਰਹੇ ਨੇ। ਮੇਰਾ ਮਤਲਬ ਕਿ ਸਾਡਾ ਵਡੇਰੇ ਦੱਸਦੇ ਨੇ, ਸਾਨੂੰ ਤਾਂ ਨਹੀਂ ਪਤਾ, ਪਰ ਵਡੇਰਿਆਂ ਨੂੰ ਤਾਂ ਪਤਾ ਨਹੀਂ, ਉਹ ਦੱਸਦੇ। ਤੁਹਾਡੀ ਪਿਆਰ ਭਰੀਆਂ ਗੱਲਾਂ ਦਾ ਸ਼ੁਕਰੀਆ। ਅਸੀਂ ਤਾਂ ਵੀ ਤੁਹਾਡੇ ਵਾਸਤੇ ਅਸੀਂ ਦੁਆ ਵੀ ਕਰਨੇ ਆ, ਖੁਦਾ ਤੁਹਾਨੂੰ ਇਹ ਮਦਦ ਹੈ, ਤੁਸੀਂ ਜਿਹੜੇ ਨਾਲ ਆਓ। ਇਹ ਇੱਕ ਵਾਰੀ ਰਾਣਾ ਸਾਹਿਬ, ਇੱਕ ਵਾਰ ਤੁਸੀਂ ਕੁਝ ਲਾਸਟ ਵਰਡਸ ਪਲੀਜ਼, ਜੇ ਹੋ ਸਕੇ ਤਾਂ ਉਹ ਜਿਹੜਾ ਸ਼ੇਅਰ ਦਾ ਮਤਲਬ ਹੈਗਾ ਉੱਥੇ ਜਾ ਕੇ ਪਲੀਜ਼ ਸ਼ੇਅਰ ਦਾ ਮਤਲਬ ਜੋ ਤੁਸੀਂ ਪੜ੍ਹ ਕੇ ਸੁਣਾਇਆ ਸੀ, ਉਹਦੀ ਟਰਾਂਸਲੇਸ਼ਨ ਫਾਰਸੀ ਦਾ ਸ਼ੇਅਰ ਸੀ, ਉਹਦੀ ਤੁਸੀਂ ਥੋੜੀ ਜੀ ਉਹ ਕੀ ਕਹਿਣਾ ਚਾਹੁੰਦੇ ਆ ਪ੍ਰਿੰਸੈਸ ਬੰਬਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੁੱਲ ਵੀ ਸਾਈਡ ਕੇ ਕਰਕੇ ਤੁਸੀਂ ਦੁਬਾਰਾ ਉਹਨੂੰ ਦੇਖ ਸਕਦੇ ਜੇ ਚਾਹੁੰਦੇ ਆ ਤੇ। ਲਿਖਦੇ ਨੇ ਫਰਕ ਸ਼ਾਹੀ ਉਹ ਬੰਦਗੀ ਬਰਖਾਸਤ ਚੂ ਕਦਾਏ ਨੋਸ਼ਤਾ ਏ ਦਪੇਸ਼ घर किसे खाक मुर्दा बाज कंद ना शनासद तू नगर अज दरवेश। ਇਹਦਾ ਮਤਲਬ ਇਹ ਹੈ ਕਿ ਜਦੋਂ ਬੰਦਾ ਮਰਦਾ ਹੈ ਤੇ ਕੋਈ ਜਿਹੜਾ ਫਰਕ ਨਹੀਂ ਰਹਿੰਦਾ ਕਿ ਕੋਈ ਬਾਦਸ਼ਾਹ ਹੈ ਜਾਂ ਕੋਈ ਬੰਦਾ ਹੈ, ਕੋਈ ਗੁਲਾਮ ਹੈ। ਜਦੋਂ ਕੋਈ ਮਿੱਟੀ ਦੇ ਥੱਲੇ ਜਾਂਦਾ ਹੈ ਤਾਂ ਉਹਨੂੰ ਥੋੜੀ ਦੇਰ ਬਾਅਦ, ਥੋੜੇ ਅਰਸੇ ਬਾਅਦ ਦੇਖਿਆ ਜਾਏ ਤੇ ਕੋਈ ਪਤਾ ਨਹੀਂ ਚੱਲਦਾ ਕਿ ਅਮੀਰ ਸੀ ਕਿ ਗਰੀਬ ਸੀ, ਬਾਦਸ਼ਾਹ ਸੀ ਕਿ ਕੋਈ ਗੁਲਾਮ ਸੀ। Thank you so much. Thank you everyone for watching. Thank you ji.